ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 20 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਤੁਸੀਂ ਵੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿੜਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਜੋ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਉਸ ਨੂੰ ਖਤਮ ਕਰ ਦਿੱਤਾ ਹੈਗਾ। ਸੋ ਹੁਣ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਲੋਨ ਲੈਂਦੇ ਸੀ ਉਹ ਫਿਕਰਮੰਦ ਹੈਗੇ ਵੀ ਉਹ ਕਿੱਦਾਂ ਉਹਨਾਂ ਨੂੰ ਜਿਹੜੇ ਲੋਨ ਮਿਲੂਗੇ। ਸਵੇਰੇ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਕੰਮ ਲੋਨ ਦਾ ਨਹੀਂ, ਹਾਲਾਂਕਿ ਇੱਕ ਤਰ੍ਹਾਂ ਦੇ ਨਾਲ ਬਿਗ ਬੈਂਕ ਵਾਂਗ ਕੰਮ ਕਰ ਰਹੀ ਸੀ। ਬਿਲੀਅਨਸ ਆਫ ਡਾਲਰ ਜੋ ਸਟੂਡੈਂਟਸ ਤੇ ਜਿਹੜੇ ਪੇਰੈਂਟਸ ਉਹਨਾਂ ਨੂੰ 1.6 ਟ੍ਰਿਲੀਅਨ ਡਾਲਰ ਜਿਹੜਾ ਦੇ ਚੁੱਕੇ ਆ ਹੁਣ ਤੱਕ 40 ਮਿਲੀਅਨ ਬੋਰੋਅਰਸ ਨੂੰ, ਜਦ ਹੀ ਇਹ ਜੋ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਸ਼ੁਰੂ ਹੋਈ ਹੈਗੀ ਆ। ਹੁਣ ਉਹ ਜਿਹੜੇ ਲੋਨ ਆ ਕੌਣ ਡਿਪਾਰਟਮੈਂਟ ਆਫ ਕਮਰਸ ਜਾਂ SBA ਹੈਂਡਲ ਕਰੂਗਾ, ਇਹਦੇ ਬਾਰੇ ਹਜੇ ਕੋਈ ਡਿਟੇਲ ਨਹੀਂ ਦਿੱਤੀ ਗਈ ਹੈਗੀ। ਪਰ ਲੇ ਆਫ ਪਹਿਲਾਂ ਕੀਤੀ ਗਈ ਸੀ ਕਾਫੀ ਲੋਕਾਂ ਦੀ, ਜਿਹੜੇ ਰਹਿ ਗਏ ਸੀ 2100 ਦੇ ਕਰੀਬ, ਹੁਣ ਅੱਜ ਉਹਨਾਂ ਦੀ ਵੀ ਜਿਹੜੀ ਆ ਛੁੱਟੀ ਹੋ ਗਈ ਹੈਗੀ ਆ। ਪਰ ਬਹੁਤ ਸਾਰੇ ਹੁਣ ਜਿਹੜੇ ਸਟੂਡੈਂਟ ਆ ਉਹ ਕਹਿੰਦੇ ਜੇ ਡਿਪਾਰਟਮੈਂਟ ਹੀ ਖਤਮ ਹੋ ਗਈ ਤਾਂ ਵੀ ਅਸੀਂ ਲੋਨ ਕਾਹਨੂੰ ਦੇਣਾ। ਸੋ ਉਹਦੇ ਲਈ ਇਹ ਆ ਵੀ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ ਵੀ ਨਹੀਂ, ਤੁਹਾਨੂੰ ਪੇਮੈਂਟ ਤਾਂ ਦੇਣੀ ਪੈਣੀ ਆ। ਉਹ ਹੋ ਸਕਦਾ ਵੀ ਡਿਪਾਰਟਮੈਂਟ ਆਫ ਕਮਰਸ ਜਾਂ SBA 'ਚ ਟ੍ਰਾਂਸਫਰ ਕਰ ਦਿੱਤੇ ਜਾਣ, ਪਰ ਜਿਨ੍ਹਾਂ ਦੇ ਕੋਲ ਲੋਨ ਹੈਗੇ ਆ ਉਹਨਾਂ ਨੂੰ ਉਹ ਪੈਸੇ ਦੇਣੇ ਪੈਣੇ ਹੈਗੇ। ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਦੇਖੋ, ਜਦੋਂ ਇਹਨਾਂ ਨੇ US ਦੀ ਸਰਕਾਰ ਨੇ ਕਿੰਨੀਆਂ ਜਿਹੜੀਆਂ ਮੈਡੀਕਲ ਵੀ ਚੱਲ ਰਹੀਆਂ ਚੀਜ਼ਾਂ ਨੂੰ ਵੀ ਬੰਦ ਕਰਤਾ ਸੀ। ਬਹੁਤ ਸਾਰੇ ਜਿਹੜੇ ਲੋਕ ਟਰਾਇਲਸ ਦੇ ਵਿੱਚ ਸੀ, ਕਈਆਂ ਦੇ ਸਰੀਰ ਦੇ ਵਿੱਚ ਦਵਾਈਆਂ ਦੇ ਨਾਲ ਟੈਸਟ ਕੀਤਾ ਜਾ ਰਿਹਾ ਸੀ, ਕਈਆਂ ਦੇ ਇਕਵਿਪਮੈਂਟ ਪਾਇਆ ਸੀ। ਉਹ ਹੁਣ ਕੱਢਣ ਪਾਉਣ ਨੂੰ ਵਿਚਾਰੇ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਉਹ ਜਾਣਾ ਆ। ਉਧਰ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਡੈਮੋਕ੍ਰੇਟ ਪਾਰਟੀ ਵਾਰ ਕਰ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ। DNC ਦੀ ਜਿਹੜੀ ਚੇਅਰ ਕੈਨ ਮਾਰਟਿਨ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਸਟੂਡੈਂਟਸ ਦੇ ਬਾਰੇ ਕੁਛ ਵੀ ਪਰਵਾਹ ਨਹੀਂ ਕਰਦੇ, ਜਿੱਦਾਂ ਉਹਨਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਉਲਟ ਮੂਵ ਲਿਆ ਆ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਡੋਨਲਡ ਟਰੰਪ ਤੇ ਉਹਨਾਂ ਦੇ ਨਾਲ ਜਿਹੜੇ ਕਰਪਟ ਬਿਲੀਅਨੇਅਰਸ ਆ, ਜਿਹੜੇ ਉਹਨਾਂ ਨੇ ਐਜੂਕੇਸ਼ਨ ਦੇ ਸਕੱਤਰ ਦੇ ਤੌਰ ਦੇ ਉੱਤੇ ਇੰਸਟਾਲ ਕੀਤੇ ਆ। 50 ਮਿਲੀਅਨ ਪਬਲਿਕ ਸਕੂਲ ਜਿਹੜੇ ਸਟੂਡੈਂਟਸ ਆ ਅਕ੍ਰੋਸ ਅਮਰੀਕਾ, ਉਹਨਾਂ ਦੇ ਬਾਰੇ ਉਹਨਾਂ ਨੂੰ ਬਿਲਕੁਲ ਵੀ ਚਿੰਤਾ ਨਹੀਂ ਆ। ਅਸੀਂ ਕਹਿੰਦੇ ਵੀ ਇਨਵੈਸਟ ਕਰਨਾ ਚਾਹੀਦਾ ਆ ਨਿਆਣਿਆਂ ਦੇ ਵਿੱਚ, ਕਿਡਸ ਦੇ ਵਿੱਚ, ਇੰਸਟੈਡ ਆਫ ਬਿਲੀਅਨੇਅਰਸ। ਹੁਣ US ਦਾ ਜੇ ਦੇਖਿਆ ਜਾਵੇ ਤਾਂ ਜਿਹੜੇ ਨਵੇਂ ਬਣੇ ਕਮਰਸ ਦੇ ਸਕੱਤਰ ਸੀਗੇ ਉਹ ਟੈਸਲਾ ਦੇ ਸ਼ੇਅਰ ਖਰੀਦਣ ਨੂੰ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਸੀਗੇ। ਇਹ ਹੁਣ ਸਿੱਧੀ ਕਰਪਸ਼ਨ ਨਹੀਂ ਤਾਂ ਜਿਹੜੀ ਉਹ ਚੀਜ਼ ਕੀ ਹੈਗੀ ਆ ਵੀ ਆਪਣੇ ਇੱਕ ਆੜੀ ਦਾ, ਆਪਣੇ ਦੋਸਤ ਦਾ ਜਿਹੜੀ ਕੰਪਨੀ ਆ ਉਹਨੂੰ ਬਚਾਉਣ ਖਾਤਰ ਕੀ ਕੁਛ ਨਹੀਂ ਜਿਹੜਾ ਉਹ ਚੱਲ ਰਿਹਾ। ਸੋ ਕਹਿੰਦੇ ਵੀ 45 ਸਾਲ ਲੱਗੇ, ਉਸ ਤੋਂ ਵੀ ਵੱਧ ਵਕਤ ਜਿਹੜਾ ਉਹ ਲੱਗਾ ਇਹ ਡਿਪਾਰਟਮੈਂਟ ਨੂੰ ਇੱਥੇ ਤੱਕ ਲਿਆਉਣ ਦੇ ਲਈ, ਤੇ ਉਹਨਾਂ ਨੇ ਪਲ ਦੇ ਵਿੱਚ ਇਹ ਸਾਰਾ ਕੁਛ ਖਤਮ ਕਰ ਦਿੱਤਾ। ਜਿੱਥੇ ਵਾਈਟ ਹਾਊਸ ਇਹ ਕਹਿ ਰਿਹਾ ਆ ਵੀ ਇਹਦੇ ਕਰਨ ਦੇ ਨਾਲ ਅਸੀਂ ਸੂਬੇ ਦੇ ਕੋਲ ਸਗੋਂ ਵੱਧ ਅਖਤਿਆਰ ਜਿਹੜੇ ਉਹ ਘੱਲ ਦਿੱਤੇ ਆ। ਸਟੇਟ ਜਿਹੜੀ ਹੁਣ ਡਿਪਾਰਟਮੈਂਟਸ ਆ ਉਹ ਆਪਣੇ ਐਜੂਕੇਸ਼ਨ ਦੇ ਲਈ ਜ਼ਿੰਮੇਵਾਰ ਹੋਣਗੇ। ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਵੱਖ-ਵੱਖ ਸਟੇਟਸ ਪਹਿਲਾਂ ਵੀ ਐਜੂਕੇਸ਼ਨ ਦੇ ਕਰਿਕੂਲਮ ਤੋਂ ਲੈ ਕੇ ਕਿਹਨੂੰ ਹਾਇਰ ਕਰਨਾ, ਕਿਹਨੂੰ ਫਾਇਰ ਕਰਨਾ, ਕਿਹੜੀ ਕਿਤਾਬ ਰੱਖਣੀ, ਕਿਹੜੀ ਨਹੀਂ ਰੱਖਣੀ, ਉਸ ਦਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਹੀ ਰਹਿੰਦਾ ਆ। ਪਰ ਇਹ ਜਿਹੜੀਆਂ ਹੁਣ ਲੋਨਸ ਨੂੰ ਲੈ ਕੇ ਜਿਹੜੀ ਫੈਡਰਲ ਫੰਡਿੰਗ ਆ, ਗ੍ਰਾਂਟਸ ਨੂੰ ਲੈ ਕੇ,
ਉਸ ਨੂੰ ਲੈ ਕੇ ਜਿਹੜਾ ਉਹ ਖਾਸਾ ਜਿਹੜਾ ਉਹ ਭੰਬਲ ਭੂਸਾ ਪੈਣ ਵਾਲਾ ਹੈਗਾ ਆ। ਪੈਲ ਗ੍ਰਾਂਟਸ ਹੋ ਗਈਆਂ, ਫਾਫਸਾ ਹੋ ਗਈ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਵੱਡਾ ਅਸਰ ਜਿਹੜਾ ਆਉਂਦੇ ਸਮੇਂ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਪੈ ਸਕਦਾ ਆ। ਜੇ ਦੱਸਦੇ ਜਾਈਏ, ਟਰੰਪ ਪ੍ਰਸ਼ਾਸਨ ਚਾਰਟਰ ਸਕੂਲਸ ਦੇ ਹੱਕ ਦੇ ਵਿੱਚ ਜ਼ਿਆਦਾ ਹਮੇਸ਼ਾ ਜਿਹੜੀ ਤਵੱਕੋ ਰੱਖਦਾ ਆ। ਅਗਲੀ ਖਬਰ ਕੁਛ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹੈਗੇ ਆ। ਧੜਾ ਧੜ ਲੋਕਾਂ ਦੀ ਇਹ ਜਿਹੜੀ ਫੜਫੜਾਈ ਆ ਉਹ ਆਈਸ ਵੱਲੋਂ ਹੋ ਰਹੀ ਆ। ਹੁਣ ਇੱਕ ਹੋਰ ਜਾਰਜ ਟਾਊਨ ਯੂਨੀਵਰਸਿਟੀ ਦਾ ਜਿਹੜਾ PhD ਦਾ ਸਟੂਡੈਂਟ ਆ, ਭਾਰਤੀ ਮੂਲ ਦਾ ਆ, ਬਦਰ ਖਾਨ ਸੂਰੀ, ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਆਈਸ ਵੱਲੋਂ। ਤੇ ਜਿਹੜੇ ਜੱਜ ਆ ਉਹ ਕਹਿ ਰਿਹਾ ਵੀ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ, ਪਰ ਇਮੀਗ੍ਰੇਸ਼ਨ ਵਾਲਿਆਂ ਨੇ ਚੱਕ ਲਿਆ ਆ। ਬਦਰ ਖਾਨ ਸੂਰੀ ਇੰਡੀਅਨ ਨੈਸ਼ਨਲ ਆ, PhD ਕਰਦਾ, ਸਟੂਡੈਂਟ ਵੀਜ਼ੇ ਦੇ ਉੱਤੇ ਸੀ, ਤੇ ਉਹਨੂੰ ਅਕਿਊਜ਼ ਕੀਤਾ ਗਿਆ ਵੀ ਉਹ ਹਮਾਸ ਦਾ ਜਿਹੜਾ ਪ੍ਰੋਪਗੈਂਡਾ ਸਪਰੈਡ ਕਰਦਾ ਸੀ ਸੋਸ਼ਲ ਮੀਡੀਆ ਤੇ, ਜਾਂ ਉਹਦਾ ਇੱਕ ਕਨੈਕਸ਼ਨ ਕਹਿੰਦੇ ਵੀ ਇੱਕ ਸਸਪੈਕਟਡ ਟੈਰਰਿਸਟ ਜੋ ਕਿ ਸੀਨੀਅਰ ਐਡਵਾਈਜ਼ਰ ਆ ਹਮਾਸ ਦਾ, ਉਹਦੇ ਨਾਲ ਹੈਗਾ ਆ। ਸੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਮਾਰਚ 15 ਨੂੰ ਕਿਹਾ ਸੀ ਕਿ ਜੋ ਸੂਰੀ ਦੀਆਂ ਐਕਟੀਵਿਟੀਜ਼ ਆ ਉਹ USA ਦੇ ਵਿੱਚ ਉਹ ਡਿਪੋਰਟੇਬਲ ਹੈਗੀਆਂ ਆ ਅੰਡਰ ਦਾ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ। ਸੋ ਉਸ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਹੈਗਾ। ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮੂਲ ਦੀ ਕੁੜੀ ਜਿਹੜੀ PhD ਕਰਦੀ ਸੀਗੀ, ਉਹ ਕੈਨੇਡਾ ਇੱਥੋਂ ਭੱਜ ਗਈ ਸੀਗੀ। ਤੇ ਇਸੇ ਤਰ੍ਹਾਂ ਜੋ ਇੱਕ ਹੋਰ ਜੋ ਪਾਲਸਤੀਨੀਅਨ ਮੂਲ ਦਾ ਹੈਗਾ ਆ ਖਲੀਲ, ਉਹਦੇ ਬਾਰੇ ਆਪਾਂ ਤੁਹਾਡੇ ਨਾਲ ਰੋਜ਼ ਡਿਸਕਸ ਕਰਦੇ ਰਹਿੰਦੇ ਆ। ਮਹਿਮੂਦ ਖਲੀਲ, ਉਹ ਹਜੇ ਜੋ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸੀ, ਉਹ ਵੀ ਜਿਹੜਾ ਡਿਪੋਰਟੇਸ਼ਨ ਦੀ ਜਿਹੜਾ ਵੇਟ ਕਰ ਰਿਹਾ ਹੈਗਾ। ਸੂਰੀ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਸੀ ਉਹ PhD ਕਰਨ ਲਈ ਦਿੱਤਾ ਗਿਆ ਸੀ, ਪੀਸ ਬਿਲਡਿੰਗ ਇਨ ਇਰਾਕ ਐਂਡ ਅਫਗਾਨਿਸਤਾਨ। ਸੋ ਇਹਦੇ ਉੱਤੇ ਉਹ ਕੰਮ ਕਰ ਰਿਹਾ ਸੀ। ਬਿਲਕੁਲ। ਇਸ ਤੋਂ ਬਿਨਾਂ ਕੁਝ ਜੀ ਹਰਜੋਤ ਸਿੰਘ ਜੀ, ਹਾਂ ਜੀ, ਇਹਦੇ ਵਿੱਚ ਇੱਕ ਜਿਹੜੀ ਚੀਜ਼ ਐਡ ਕਰਦੇ ਜਾਈਏ, ਖਲੀਲ ਦਾ ਜਿਹੜਾ ਕੇਸ ਆ ਲੂਜ਼ੀਆਨਾ ਦੇ ਵਿੱਚ ਇਹਨੂੰ ਚੱਕ ਕੇ ਮਾਰਿਆ ਸੀ 1000 ਮੀਲ ਦੂਰ, ਜਿੱਥੋਂ ਇਹਨੂੰ ਗ੍ਰਿਫਤਾਰ ਕੀਤਾ ਸੀਗਾ। ਤੇ ਹੁਣ ਇਵੈਂਚੁਅਲੀ ਨਿਊ ਜਰਸੀ ਦੇ ਵਿੱਚ ਵਾਪਸ ਈਸਟ ਕੋਸਟ ਵੱਲ ਨੂੰ ਜਿਹੜਾ ਕੇਸ ਆ ਉਸ ਦੀ ਸੁਣਵਾਈ ਲਿਆਉਣ ਦੇ ਲਈ ਜਿਹੜੀ ਉਸ ਦੀ ਅਰਜ਼ੀ ਲਾਈ ਗਈ ਸੀ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਆ। ਹੁਣ ਜਿਹੜੇ ਡਿਪਾਰਟਮੈਂਟ ਆਫ ਸਟੇਟ ਹੈਗਾ ਆ, ਸੈਕਟਰੀ ਨੇ ਸਟੇਟ ਦੇ ਡਿਪਾਰਟਮੈਂਟ ਦੇ, ਉਹਨਾਂ ਨੇ ਫੈਸਲਾ ਲੈਣਾ ਵੀ ਖਲੀਲ ਨੂੰ ਕਿਉਂ ਜਿਹੜਾ ਆ ਉਹ ਡਿਪੋਰਟ ਕਰ ਦੇਣਾ ਚਾਹੀਦਾ ਆ। ਇਸੇ ਚੀਜ਼ਾਂ ਦੇ ਵਿੱਚ ਜਿਹੜੇ ਹਰਜੋਤ ਸਿੰਘ ਜਿੱਦਾਂ ਕਹਿ ਰਹੇ ਵੀ ਇਮੀਗ੍ਰੇਸ਼ਨ ਦੀਆਂ ਹੋਰ ਨਿਊਜ਼ ਦੇ ਵਿੱਚ ਅੱਜ ਆਪਾਂ ਇੱਕ ਹੋਰ ਖਬਰ ਕੀਤੀ ਸੀ, ਉਹ ਇੱਕ ਵਾਰੀ ਫਿਰ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸ਼ੇਅਰ ਕਰ ਲਈਏ ਜਿਨ੍ਹਾਂ ਨੇ ਅਜੇ ਤੱਕ ਰੇਡੀਓ ਤੇ ਨਹੀਂ ਸੁਣੀ। ਭਾਰਤੀ ਮੂਲ ਦਾ ਇੱਕ ਸ਼ਰਨ ਪਰਜੀਵਾਲ ਨਾਂ ਦਾ ਬੰਦਾ, 25 ਸਾਲ ਉਸ ਦੀ ਉਮਰ ਆ, ਉਸ ਨੂੰ ਫੈਡਰਲ ਏਜੰਟਸ ਦੇ ਮੋਹਰੇ ਝੂਠ ਬੋਲਣ ਲਈ ਤੇ US ਦੀ ਪਾਸਪੋਰਟ ਦੇ ਵਿੱਚ ਉਹਦੀ ਐਪਲੀਕੇਸ਼ਨ ਦੇ ਵਿੱਚ ਝੂਠੀਆਂ ਸਟੇਟਮੈਂਟਸ ਦਾਖਲ ਕਰਨ ਦੇ ਲਈ ਗਲਤ ਜਿਹੜੇ ਪੇਪਰ ਆ ਉਹ ਲਾਉਣ ਖਾਤਰ 5 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ, ਤੇ ਹੁਣ ਕਹਿੰਦੇ ਵੀ ਉਸ ਨੂੰ ਡਿਪੋਰਟ ਕੀਤਾ ਜਾਊਗਾ। ਇਹ ਕੋਈ ਜ਼ਿਆਦਾ ਹੀ ਚੁਸਤ ਬੰਦਾ ਜਿਹੜਾ ਉਹ ਬਣਦਾ ਸੀਗਾ ਸ਼ਰਨ ਪਰਜੀਵਾਲ। 2021 ਦੇ ਵਿੱਚ ਕਹਿੰਦੇ ਦਾਖਲ ਹੋਇਆ ਸੀ ਸਟੂਡੈਂਟ ਵੀਜ਼ੇ ਦੇ ਉੱਤੇ। 2023 ਦੇ ਵਿੱਚ ਇਹਨੇ US ਦੇ ਪਾਸਪੋਰਟ ਦੀ ਐਪਲੀਕੇਸ਼ਨ ਭਰ ਦਿੱਤੀ, ਜਦ ਕਿ ਕੋਈ ਵੀ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਤੇ ਆਇਆ, ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾ ਹੁੰਦਾ, ਉਹ ਇਸ ਤਰੀਕੇ ਦੇ ਨਾਲ ਭਰ ਨਹੀਂ ਸਕਦਾ। ਸਟੂਡੈਂਟ ਵੀਜ਼ੇ ਤੇ ਵੀ ਜਿਹੜਾ ਜਦੋਂ ਇਹ ਆਇਆ ਤੇ ਕਹਿੰਦੇ ਵੀ ਇਹਨੂੰ ਕਾਲਜ ਨੇ ਵੀ, ਸਕੂਲ ਨੇ ਵੀ ਜਿਹੜਾ ਉਹ ਕੱਢ ਦਿੱਤਾ ਸੀਗਾ ਇਹ ਉਸ ਦੇ ਜਿਹੜੇ ਸਕੂਲ ਦੇ ਵਿੱਚੋਂ ਕੋਈ ਕਾਰਨ ਜਿਹੜੇ ਉਹ ਰਹੇ ਹੋਣ। ਮੈਰੀਲੈਂਡ ਦੇ ਵਿੱਚ ਇਸਨੇ ਨਕਲੀ ਬਰਥ ਸਰਟੀਫਿਕੇਟ ਬਣਵਾ ਲਿਆ ਪਤੰਦਰ ਨੇ, ਤੇ ਉਹ ਸਰਟੀਫਿਕੇਟ ਬਣਾਉਣ ਤੋਂ ਬਾਅਦ ਦੇ ਵਿੱਚ ਇਹਨੇ ਐਪਲੀਕੇਸ਼ਨ ਲਾ ਦਿੱਤੀ ਵੀ ਮੈਨੂੰ ਪਾਸਪੋਰਟ ਜਿਹੜਾ ਬਣਾ ਦਿਓ। ਪਾਸਪੋਰਟ ਦੇ ਲਈ ਇਹਨੇ 2023 ਦੇ ਵਿੱਚ ਜਨਵਰੀ 'ਚ ਐਪਲੀਕੇਸ਼ਨ ਲਾਈ, ਫਿਰ ਇਹ ਕਾਲਾ ਪੈ ਗਿਆ, ਕਹਿੰਦਾ ਮੇਰਾ ਪਾਸਪੋਰਟ ਕਿਉਂ ਨਹੀਂ ਆਇਆ। ਇਹ ਡਿਪਾਰਟਮੈਂਟ ਆਫ ਸਟੇਟ ਦੇ ਵਿੱਚ ਚਲਾ ਗਿਆ ਵੀ ਦੱਸੋ ਮੇਰੀ ਪਾਸਪੋਰਟ ਐਪਲੀਕੇਸ਼ਨ ਦਾ ਕੀ ਸਟੇਟਸ ਆ। ਤੇ ਉੱਥੇ ਜਦ ਇਹਦੀ ਇੰਟਰਵਿਊ ਕੀਤੀ ਗਈ ਤਾਂ ਉੱਥੇ ਇਹਨੇ ਕਈ ਤਰ੍ਹਾਂ ਦੇ ਝੂਠ ਬੋਲੇ ਪਹਿਲਾਂ, ਫਿਰ ਬਾਅਦ ਦੇ ਵਿੱਚ ਜਦ ਗੱਲਾਂ ਬਾਤਾਂ ਦੇ ਵਿੱਚ ਇਹਨੂੰ ਦੱਸਿਆ ਗਿਆ ਵੀ ਕਾਕਾ ਤੇਰਾ ਤਾਂ ਅਸੀਂ ਸਭ ਪਤਾ ਕਰ ਲਿਆ, 2021 ਤੂੰ ਸਟੂਡੈਂਟ ਵੀਜ਼ੇ ਤੇ ਆਇਆ ਸੀ, ਤੇਰੇ ਫਿੰਗਰਪ੍ਰਿੰਟ ਤਾਂ ਮੈਚ ਕਰ ਗਏ ਆ ਜਿਹੜੇ ਉੱਥੇ ਵੀਜ਼ੇ ਦੇ ਵਿੱਚ ਹੋਏ ਸੀ। ਫਿਰ ਕਹਿੰਦੇ ਵੀ ਇਹ ਸਾਰਾ ਸੱਚ ਮੰਨ ਗਿਆ, ਤੇ ਹੁਣ ਇਸ ਨੂੰ 5 ਮਹੀਨੇ ਦੀ ਜਿਹੜੀ ਸਜ਼ਾ ਤੋਂ ਬਾਅਦ ਹੁਣ ਕਹਿੰਦੇ ਵੀ ਇਸ ਨੂੰ ਡਿਪੋਰਟ ਕਰ ਦਿੱਤਾ ਜਾਊਗਾ। ਇਹ ਸਾਰੀ ਚੀਜ਼ ਦੱਸਣ ਦਾ ਮਕਸਦ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਵਾਰੀ ਲੋਕ ਜਾਣੇ ਅਣਜਾਣੇ ਆਪਣੇ ਪੇਪਰਸ ਦੇ ਵਿੱਚ ਕਿਸੇ ਦੇ ਕਹੇ ਜਾਂ ਆਪੇ ਹੁਸ਼ਿਆਰੀ ਮਾਰਦੇ ਹੋਏ ਜਾਂ ਗਲਤੀ ਦੇ ਨਾਲ ਝੂਠ ਜਿਹੜਾ ਉਹ ਲਿਖ ਜਾਂਦੇ ਆ, ਉਹ ਪਰਜਰੀ ਜਿਹੜੀ ਉਹ ਹੋ ਜਾਂਦੀ ਆ। ਤੇ ਇੱਥੋਂ ਖਬਰ ਤੋਂ ਇਹ ਪਤਾ ਲੱਗਦਾ ਵੀ ਇਹ ਹੁਣ ਜਿਹੜੇ ਡਿਪਾਰਟਮੈਂਟ ਨੇ
ਜੇ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਛੋਟੀ ਮੋਟੀ ਵੀ ਆਪਣੀ ਗਲਤੀ ਕਰਦੇ ਆ, ਖਾਸ ਕਰਕੇ ਆਪਣੇ ਆਪ ਨੂੰ ਧੱਕੇ ਨਾਲ US ਸਿਟੀਜ਼ਨ ਦੱਸਣ ਦੀ ਗੱਲ ਕਰਦੇ ਆ, ਇੱਥੇ ਤੱਕ ਦੇ ਜਿਹੜਾ ਆ ਉਹ ਬਰਥ ਸਰਟੀਫਿਕੇਟ ਤੱਕ ਵੀ ਬਣਾਉਣ ਵਾਲੀ ਗੱਲ ਕਰ ਲਈ ਸੀ। ਸੋ ਉਹਨਾਂ ਦੀ ਫਿਰ ਉਹ ਖੈਰ ਨਹੀਂ ਜਿਹੜੀ ਉਹ ਰਹਿੰਦੀ। ਸੋ ਦੰਦ ਬਹੁਤ ਤਿੱਖੇ ਨੇ ਇਸ ਟਾਈਮ USCIS ਵਾਲਿਆਂ ਦੇ, ਆਈਸ ਵਾਲਿਆਂ ਦੇ, CBP ਵਾਲਿਆਂ ਦੇ। ਸੋ ਆਪਣੇ ਪੇਪਰ ਵਰਕ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕੋਤਾਹੀ ਨਾ ਕਰੋ। ਫਾਰਮ ਭਰਨ ਵੇਲੇ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਜਿਹੜਾ ਚੈੱਕ ਕਰੋ ਵੀ ਜੋ ਤੁਸੀਂ ਭਰ ਰਹੇ ਆ ਵੀ ਬਿਲਕੁਲ ਠੀਕ ਭਰ ਰਹੇ ਹੋ। ਅੱਜ ਸਵੇਰੇ ਸਾਡੇ ਇੱਕ ਸਰੋਤੇ ਦੀ ਵੀ ਕਾਲ ਆਈ ਸੀ ਭਈ ਸਲੀਨਸ ਜੋ ਇੱਧਰ ਬੇ ਏਰੀਏ ਦੇ ਵਿੱਚ ਹੈਗਾ ਉੱਥੇ ਸਲੀਨਸ ਬਹੁਤ ਸਾਰੇ ਆਪਣੇ ਟਰੱਕ ਲੈ ਕੇ ਜਾਂਦੇ ਹੈਗੇ, ਉੱਥੇ ਸਬਜ਼ੀਆਂ ਹੁੰਦੀਆਂ, ਸਬਜ਼ੀਆਂ ਦੇ ਜਿਹੜੇ ਲੋਡ ਹੁੰਦੇ ਹੈਗੇ ਉੱਥੇ 2 ਪੰਜਾਬੀਆਂ ਨੂੰ ਆਈਸ ਵਾਲਿਆਂ ਨੇ ਚੱਕਿਆ। ਸੋ ਉਹਨ ਕੰਪਨੀ ਦਾ ਨਾਂ ਜਾਂ ਵੇਅਰ ਹਾਊਸ ਤਾਂ ਨਹੀਂ ਦੱਸਿਆ, ਪਰ ਕਹਿੰਦਾ ਮੈਂ ਜਾਣਦਾ ਹਾਂ ਵੀ 2 ਪੰਜਾਬੀਆਂ ਨੂੰ ਅੱਜ ਸਵੇਰੇ ਆਈਸ ਵਾਲਿਆਂ ਨੇ ਚੱਕਿਆ। ਕੀ ਕਾਰਨ ਸੀ ਇਹ ਹਜੇ ਪਤਾ ਨਹੀਂ। ਅਸੀਂ ਵਾਰ-ਵਾਰ ਫੇਰ ਜਿਹੜੇ ਆਪਣੇ ਸਰੋਤੇ ਹੈਗੇ ਉਹਨਾਂ ਨੂੰ ਕਹਿੰਦੇ, ਖਾਸ ਕਰਕੇ ਜਿਹੜੇ ਟਰੱਕਰਸ ਪਲੀਜ਼ ਮੇਕ ਸ਼ੋਰ ਕਰੋ ਜਿਨ੍ਹਾਂ ਦਾ ਪੇਪਰ ਵਰਕ ਸਹੀ ਉਹੀ ਜਿਹੜਾ ਦੂਰ ਦਰਾਡੇ ਜਾਓ, ਨਹੀਂ ਤਾਂ ਸਿਚੁਏਸ਼ਨ ਤੁਹਾਡੇ ਸਾਹਮਣੇ ਹੈਗੀ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ, ਤੁਸੀਂ ਬੜੀ ਹੈਰਾਨ ਹੋ ਜਾਣਾ ਸਦਰਨ ਕੈਲੀਫੋਰਨੀਆ ਦੇ ਵਿੱਚ 35 ਸਾਲਾਂ ਤੋਂ ਕਪਲ ਰਹਿ ਰਿਹਾ ਸੀ, ਜਿਸ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਔਰੇਂਜ ਕਾਉਂਟੀ ਦਾ ਇਹ ਕਪਲ ਜਿਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ, USA 'ਚ 35 ਸਾਲਾਂ ਤੋਂ ਰਹਿ ਰਿਹਾ। 3 ਉਹਨਾਂ ਦੀਆਂ ਕੁੜੀਆਂ ਇੱਥੇ ਦੀਆਂ ਹੀ ਬੋਰਨ ਗਲੇਡਸ ਤੇ ਨੈਂਸਲ ਗੋਨਜ਼ਾਲਸ ਲਗੂਨਾ ਨਿਗੋਲ 'ਚ ਡਿਟੇਨ ਕੀਤੇ ਗਏ ਸੀ ਫਰਵਰੀ 21 ਨੂੰ। ਰੂਟੀਨ ਇਮੀਗ੍ਰੇਸ਼ਨ ਚੈੱਕ ਪਹਿਲਾਂ ਉਹਨਾਂ ਨੇ ਅਪਲਾਈ ਕੀਤਾ ਸੀ ਪੋਲੀਟੀਕਲ ਅਸਾਈਲਮ, ਕਿਉਂਕਿ 1999 'ਚ ਉਹ ਕੋਲੰਬੀਆ ਤੋਂ ਇੱਥੇ ਆਏ ਸੀ ਅਸਾਈਲਮ ਲੈਣ ਦੇ ਲਈ। ਕਹਿੰਦੇ ਵੀ ਕੰਡੀਸ਼ਨਸ ਬਹੁਤ ਮਾੜੀਆਂ ਸੀਆਂ, ਡਰੱਗਸ ਸੀ ਉੱਥੇ, ਵਾਇਲੈਂਸ ਬਹੁਤ ਸਾਰੀ ਸੀਗੀ। ਇਹ ਉਹਨਾਂ ਦੀ ਇੱਕ ਜੋ ਬੇਟੀ ਉਹਨਾਂ ਨੇ ਦੱਸਿਆ। ਸੋ ਉਹ ਜਦੋਂ ਪਰਿਵਾਰ ਇੱਥੇ ਆ ਗਿਆ, ਇੱਥੇ ਅਮਰੀਕਾ ਦੇ ਵਿੱਚ ਵਧੀਆ ਜੌਬ ਕਰਦਾ ਸੀ ਲੈਬ ਦੇ ਵਿੱਚ, ਜਿਹੜਾ ਗੋਨਜ਼ਾਲਸ ਫਲਿਟ ਬੋਟਨਿਸਟ ਉਹ ਸੀਗਾ, ਉਹ ਕੰਮ ਕਰਦਾ ਸੀ। ਵਾਈਫ ਜਿਹੜੀ ਉਹਦੀ ਹੋਮ ਮੇਕਰ ਸੀ, ਬਾਕੀ ਕੁੜੀਆਂ ਤਿੰਨੇ ਉਹਨਾਂ ਦੀਆਂ ਗ੍ਰੈਜੂਏਟ ਇੱਥੇ ਦੀਆਂ ਪੜ੍ਹ ਰਹੀਆਂ ਤੇ ਉਹ ਕਹਿੰਦੇ ਵੀ ਜਿਹੜੇ ਵਕੀਲ ਕੋਲ ਉਹਨਾਂ ਦਾ ਕੇਸ ਸੀ ਸਮਹਾਓ ਪਤਾ ਨਹੀਂ ਅਰੈਸਟ ਹੋ ਗਿਆ ਸੀ ਜਾਂ ਕੀ ਚੱਕਰ ਸੀ, ਪਰ ਐਵਰੀ ਈਅਰ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਰਹਿੰਦਾ ਸੀ ਤੇ ਹਾਜ਼ਰੀ ਲਵਾਉਣੀ ਪੈਂਦੀ ਸੀ ਇਮੀਗ੍ਰੇਸ਼ਨ ਕਸਟਮ ਵਾਲਿਆਂ ਦੇ ਕੋਲ ਜਾ ਕੇ। ਸੋ ਇਸ ਵਾਰੀ ਜਦੋਂ ਉਹ ਗਏ ਤੇ ਜਿਹੜਾ ਗਲੇਡਸ ਗੋਨਜ਼ਾਲਸ ਕਹਿੰਦਾ ਵੀ ਮੈਨੂੰ ਉਹਨਾਂ ਨੇ ਉੱਥੇ ਅਰੈਸਟ ਕਰ ਲਿਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਆਪਣੀ ਵਾਈਫ ਨੂੰ ਵੀ ਸੱਦ, ਤੇ ਜਦੋਂ ਉਹਦੀ ਵਾਈਫ ਆਈ ਤੇ ਵਾਈਫ ਨੂੰ ਵੀ ਨਾਲ ਹੀ ਉਹਨਾਂ ਨੇ ਜੋ ਅਰੈਸਟ ਕਰ ਲਿਆ। ਸੋ ਦੋਨਾਂ ਨੂੰ ਅਰੈਸਟ ਕਰਕੇ ਸੈਨ ਬਰਨਾਰਡੀਨੋ ਜਿਹੜਾ ਡਿਟੈਂਸ਼ਨ ਸੈਂਟਰ ਹੈਗਾ ਉੱਥੇ ਰੱਖਿਆ। ਉਹ ਤੋਂ ਬਾਅਦ ਫਿਰ ਉਹਨਾਂ ਨੇ ਲੂਜ਼ੀਆਨਾ ਦੇ ਵਿੱਚ ਮੂਵ ਕਰਤਾ ਤੇ ਹੁਣ ਉਹ ਉੱਥੋਂ ਕਹਿੰਦੇ ਵੀ ਬਹੁਤ ਜਲਦੀ ਡਿਪੋਰਟ ਕੀਤੇ ਜਾਊਗੇ। ਸੋ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਬੇਟੀਆਂ ਉਹਨਾਂ ਲਈ ਕਿਸੇ ਨੇ ਗੋ ਫੰਡ ਵੀ ਕੀਤਾ। ਕਹਿੰਦੇ ਵੀ ਲੋਕਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈਗੀ ਪਰ ਉਹ ਹੈਰਾਨ ਭਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੀ ਕ੍ਰਿਮੀਨਲ ਹਿਸਟਰੀ ਨਹੀਂ, ਕੰਮਕਾਰ ਕਰਦੇ ਪਿਛਲੇ 89 ਤੋਂ ਲੈ ਕੇ 35 ਸਾਲਾਂ ਤੋਂ, ਤੇ ਹਰ ਸਾਲ ਉਹਨਾਂ ਦਾ ਵਰਕ ਪਰਮਿਟ ਰਿਨਿਊ ਕਰ ਦਿੱਤਾ ਜਾਂਦਾ ਸੀ। ਕਦੇ ਕਹਿੰਦੇ ਉਹਨਾਂ ਨੇ ਆਪਣੀ ਅਪਾਇੰਟਮੈਂਟ ਨਹੀਂ ਮਿਸ ਕੀਤੀ। ਦੇ ਨੈਵਰ ਮਿਸਡ ਐਨ ਅਪਾਇੰਟਮੈਂਟ। ਕਹਿੰਦੀ ਵੀ ਦੇ ਆਲਵੇਜ਼ ਸ਼ੋਡ ਅਪ, ਦੇ ਵਰ ਨੈਵਰ ਹਾਈਡਿੰਗ, ਦੇ ਵਰ ਜਸਟ ਗੁੱਡ ਪੀਪਲ ਡੂਇੰਗ ਵਾਟ ਦੇ ਵਰ ਸਪੋਜ਼ ਟੂ ਡੂ। ਪਰ ਹੁਣ ਉਹ ਚੱਕ ਲੈ ਗਏ ਤੇ ਉਹਨਾਂ ਨੂੰ ਕੋਲੰਬੀਆ ਜਿਹੜਾ ਵਾਪਸ ਭੇਜਿਆ ਜਾਊਗਾ। ਜੀ, ਅਗਲੀ ਗੱਲ ਕਰਦੇ ਹਾਂ। ਇੱਕ ਜੱਜ ਨੇ ਈਲਨ ਮਸਕ ਹੁਣਾਂ ਦੀ ਜਿਹੜੀ ਡੌਜ ਉਸ ਨੂੰ ਸੋਸ਼ਲ ਸਿਕਿਉਰਿਟੀ ਰੈਕਰਡਸ ਐਕਸੈਸ ਕਰਨ ਦੇ ਉੱਤੇ ਬਲੌਕ ਲਗਾ ਦਿੱਤੀ ਇਹ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਇਸ ਟਾਈਮ ਉਹ ਦੱਸਦੇ ਨੇ ਐਲਨ ਜਿਹੜੇ ਹਾਲੈਂਡਰ ਉਹਨਾਂ ਨੇ ਕਿਹਾ ਵੀ ਜਿਹੜੇ ਟਰੰਪ ਹੁਣਾਂ ਦੀ ਜਿਹੜੀ ਕੋਸ਼ਿਸ਼ ਫਰਾਡ ਲੱਭਣ ਦੀ ਸਪੋਜ਼ਿਡਲੀ, ਉਹ ਕਹਿੰਦੇ ਇੱਕ ਫਿਸ਼ਿੰਗ ਐਕਸਪੀਡੀਸ਼ਨ ਹੈਗੀ ਉਹਨਾਂ ਨੇ ਆਪਣੇ ਰਿਸਟ੍ਰੇਨਿੰਗ ਆਰਡਰ ਦੇ ਵਿੱਚ ਜੱਜ ਨੇ ਇਹ ਆਖ ਦਿੱਤਾ ਹੈ। ਸੋ ਇਹ ਜੱਜ ਐਲਨ ਹਾਲੈਂਡਰ ਉਹਨਾਂ ਨੇ ਹੁਣ ਰੋਕ ਲਗਾ ਦਿੱਤੀ ਮਸਕ ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਇਸ ਟਾਈਮ, ਬਹੁਤ ਵੱਡਾ ਜਿਹੜਾ ਪੋਲੀਟੀਕਲ ਬੈਕਰ ਵੀ ਰਾਸ਼ਟਰਪਤੀ ਟਰੰਪ ਦਾ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ ਉਹ ਕਾਸਟ ਉਹਨਾਂ ਨੂੰ ਘੱਟ ਕਰੇ, ਫੈਡਰਲ ਗਵਰਨਮੈਂਟ ਦੇ ਜਿਹੜੇ ਇੰਪਲਾਈਜ਼ ਉਹਨਾਂ ਨੂੰ ਫਾਇਰ ਕਰਨ ਤੇ ਜਿਹੜੇ ਹੋਰ ਸਰਕਾਰੀ ਪ੍ਰੋਜੈਕਟ ਕੰਟਰੈਕਟਸ ਜਿਹੜੇ ਚੱਲ ਰਹੇ ਉਹਨਾਂ ਨੂੰ ਕੈਂਸਲ
ਜਿਹੜਾ ਉਹ ਕੀਤਾ ਜਾਵੇ। ਸੋ 10 ਜਾਣਿਆਂ ਦੀ ਜਿਹੜੀ ਕਹਿੰਦੇ ਟੀਮ ਆ ਡੌਜ ਦੀ, ਟਰੰਪ ਐਡਮਿਨਿਸਟ੍ਰੇਸ਼ਨ ਜੋ ਦੱਸਦਾ ਆ ਵੀ ਉਹ ਫੈਡਰਲ EMPLOYEES ਹੈਗੇ ਨੇ SSA ਦੇ ਉੱਤੇ, ਉੱਥੇ ਜਾ ਕੇ ਰੀਡ ਓਨਲੀ ਐਕਸੈਸ ਜੋ ਉਹਨਾਂ ਨੂੰ ਮਿਲੀ ਸੀਗੀ, ਸੱਤਾਂ ਨੂੰ ਉਹਨਾਂ ਦੇ ਵਿੱਚੋਂ ਜਿਹੜੀ ਉਹ ਮਿਲੀ ਸੀਗੀ, ਤੇ ਹੁਣ ਉਸ ਚੀਜ਼ ਨੂੰ ਰੋਕ ਦਿੱਤਾ ਗਿਆ ਆ ਫੈਡਰਲ ਜੱਜ ਦੇ ਦੁਆਰਾ ਵੀ ਇਹਨਾਂ ਨੂੰ ਜਿਹੜੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ ਉਸ ਦੇ ਜਿਹੜੇ ਡਾਟਾ ਆ ਉਹ ਨਾ ਦਿੱਤਾ ਜਾਵੇ। ਸੋ ਇਹ ਡੌਜ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਦੇ ਵਿੱਚ ਇਸੇ ਤਰੀਕੇ ਦੇ ਨਾਲ ਦਾਖਲ ਹੋ ਕੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਉਹ ਦੇਖੀ ਸੀ, ਜਿਹਦੇ ਵਿੱਚ ਉਹ ਵਾਰ-ਵਾਰ ਕਹਿ ਰਹੇ ਆ ਵੀ ਬਹੁਤ ਜ਼ਿਆਦਾ ਵੇਸਟ ਆ, ਬਹੁਤ ਜ਼ਿਆਦਾ ਕਰਪਸ਼ਨ ਜਿਹੜੀ ਇਸ ਦੇ ਵਿੱਚ ਵੱਖ-ਵੱਖ ਏਜੰਸੀਜ਼ ਦੇ ਵਿੱਚ ਚੱਲ ਰਹੀ ਆ। ਸੋ ਹੁਣ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਹੈ, ਪਰ ਬਹੁਤ ਸਾਰੇ ਅਦਾਲਤਾਂ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਦੇ ਇਹਨਾਂ ਸਾਰੇ ਕੰਮਾਂ ਦੇ ਵਿੱਚ ਹਾਲ ਦੀ ਘੜੀ ਅੜਿੱਕਾ ਜਿਹੜੀਆਂ ਉਹ ਡਾ ਰਹੀਆਂ ਨੇ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬਾਬਤ ਦਰਜਨ ਦੇ ਕਰੀਬ ਜੱਜਾਂ ਨੇ ਕਿਹਾ ਆ ਵੀ ਟਰੰਪ ਤੇ ਉਹਨਾਂ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਦਰਜਨ ਵਾਰ ਜੋ ਲਾਅ ਆ ਉਸ ਨੂੰ ਬ੍ਰੇਕ ਕੀਤਾ ਹੈਗਾ। ਟਰੰਪ ਹੁਣੀ ਇਸ ਮੁੱਦੇ ਤੇ ਇਲੈਕਸ਼ਨ ਜਿੱਤੇ ਸੀ ਵੀ ਇਲੀਗਲ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋਈ ਹੈਗੀ ਆ, ਕ੍ਰਾਈਮ ਵਧਿਆ ਆ, ਤੇ ਆਪਾਂ ਜਿਹੜੀ ਗਵਰਨਮੈਂਟ ਆ ਫੈਡਰਲ ਗਵਰਨਮੈਂਟ ਉਹਨੂੰ ਕੱਟ ਕਰਨਾ ਆ, ਉਹਦੇ 'ਚ ਬਹੁਤ ਜ਼ਿਆਦਾ ਜਿਹੜੀ ਵੇਸਟ ਹੋ ਰਹੀ ਹੈਗੀ ਆ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਕੱਟ ਕੀਤੇ ਹੈਗੇ ਆ, ਉਹ ਸਾਰਿਆਂ ਦੇ ਵਿੱਚ ਜਿਹੜੇ ਇਸ ਟਾਈਮ ਦੇ ਉੱਤੇ ਵੱਖ-ਵੱਖ ਸਟੇਟਸ ਦੇ ਵਿੱਚ, ਵੱਖ-ਵੱਖ ਸਿਟੀਜ਼ ਦੇ ਵਿੱਚ ਲਾ ਸੂਟਸ ਚੱਲ ਰਹੇ ਹੈਗੇ ਆ। ਸੋ ਜਿਹੜੇ ਉਹਨਾਂ ਨੇ ਵਾਇਲੇਸ਼ਨਸ ਕੀਤੀਆਂ ਹੈਗੀਆਂ, ਵਾਇਲੇਟ ਕੀਤਾ ਜਿਹਦੇ ਵਿੱਚ ਲਾ, ਖਾਸ ਕਰਕੇ ਡਿਪੋਰਟਿੰਗ ਵੈਨਜ਼ੂਏਲਨ ਇਮੀਗ੍ਰੈਂਟਸ, ਜਿਹੜਾ 1798 ਦਾ ਲਾਅ ਇਨਵੋਕ ਕਰਕੇ ਕੀਤਾ ਆ। ਜੱਜ ਨੇ ਕਿਹਾ ਸੀ ਵੀ ਫਲਾਈਟ ਨਹੀਂ ਜਾ ਸਕਦੀ, ਪਰ ਫਲਾਈਟ ਲੈ ਗਏ। ਇਲੋਨ ਮਸਕ ਦੇ ਐਕਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਲਾ ਸੂਟ ਚੱਲ ਰਹੇ ਹੈਗੇ ਆ। ਹਜੇ ਹੁਣੇ ਜੱਜ ਨੇ ਇੱਕ ਨੇ ਬਲੌਕ ਕਰ ਦਿੱਤਾ ਇਲੋਨ ਮਸਕ ਉਹਨਾਂ ਨੂੰ ਵੀ ਸੋਸ਼ਲ ਸਿਕਿਉਰਿਟੀ ਦੇ ਰੈਕਡ ਨਹੀਂ ਤੁਸੀਂ ਚੈੱਕ ਕਰ ਸਕਦੇ, ਕਿਉਂਕਿ ਤੁਸੀਂ ਇਲੈਕਟਡ ਬੰਦੇ ਨਹੀਂ ਹੋ। USAID ਕੱਟਸ ਇਹ ਉਹਨਾਂ ਨੇ ਕੱਟ ਕੀਤੇ ਸੀ ਬਹੁਤ, ਤੇ ਉਹ ਵੀ ਬਾਅਦ ਦੇ ਵਿੱਚ ਜੱਜਸ ਨੇ ਕਿਹਾ ਵੀ ਨਹੀਂ, ਇਹ ਤੁਸੀਂ ਕੱਟ ਨਹੀਂ ਕਰ ਸਕਦੇ ਹੈਗੇ। ਟਰਾਂਸਜੈਂਡਰ ਮਿਲਟਰੀ ਬੈਨ ਕੀਤਾ ਸੀ, ਉਹਦੇ ਅਗੇਂਸਟ ਵੀ ਜਿਹੜੇ US ਦੇ ਡਿਸਟ੍ਰਿਕਟ ਜੱਜ ਨੇ ਕਿਹਾ ਵੀ ਇਹ ਵਾਇਲੇਟ ਕੀਤਾ ਗਿਆ ਹੈਗਾ। ਐਂਡਿੰਗ ਵਰਥਰਾਈਟ ਸਿਟੀਜ਼ਨਸ਼ਿਪ, ਇਹਦੇ ਵਿੱਚ ਤਾਂ ਬਹੁਤ ਸਾਰੇ ਜੱਜਾਂ ਨੇ ਕਿਹਾ ਵੀ ਇਹ ਨਹੀਂ ਤੁਸੀਂ ਬਲੌਕ ਕਰ ਸਕਦੇ ਹੈਗੇ। ਜਿਹੜਾ ਇਹ ਸੁਪਰੀਮ ਕੋਰਟ ਦਾ ਜਿਹੜਾ ਕਿਹਾ ਵੀ 14 ਅਮੈਂਡਮੈਂਟ ਦੇ ਅੰਦਰ ਜਿਹੜਾ ਵੀ ਲੋਕ ਕੋਈ ਇੱਥੇ ਬੋਰਨ ਹੁੰਦਾ ਜਾਂ ਉਹ ਇੱਥੇ ਦਾ ਹੀ ਸਿਟੀਜ਼ਨ ਬਣਦਾ ਆ। ਸਸਪੈਂਡਿੰਗ ਇਹ ਰਿਫਿਊਜੀ ਐਡਮਿਸ਼ਨ ਪ੍ਰੋਗਰਾਮ ਇਹ ਵੀ ਵਾਇਲੇਟ ਕੀਤਾ। ਫਾਇਰਿੰਗ ਫੈਡਰਲ EMPLOYEES, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਫੋਰਸਫੁਲੀ ਕਿਹਾ ਗਿਆ ਵੀ ਰਿਜ਼ਾਈਨ ਕਰ ਜਾਓ ਜਾਂ ਫਾਇਰ ਕੀਤੇ ਗਏ, ਕੱਢ ਦਿੱਤੇ ਗਏ, ਪਰ ਬਾਅਦ ਦੇ ਵਿੱਚ ਜੱਜਸ ਨੇ ਕਿਹਾ ਵੀ ਨਹੀਂ, ਉਹਨਾਂ ਨੂੰ ਫੇਰ ਹਾਇਰ ਕਰਨਾ ਪਊਗਾ। ਫੈਡਰਲ ਫੰਡਿੰਗ ਫਰੀਜ਼ ਕੀਤੀ ਗਈ। ਕੰਟਰੈਕਟਰਸ ਨੂੰ ਰੋਕਿਆ ਗਿਆ ਵੀ ਉਹ DEI ਨਹੀਂ ਯੂਜ਼ ਕਰ ਸਕਦੇ, ਉਸ ਨੂੰ ਵੀ ਜਿਹੜਾ ਬਲੌਕ ਕੀਤਾ ਗਿਆ ਹੈਗਾ। ਸੋ ਇਹ ਮੇਨ ਕੇਸਿਸ ਆ, ਦਰਜਨ ਤੋਂ ਵੱਧ ਕੇਸਿਸ ਆ, ਤੇ ਦਰਜਨ ਤੋਂ ਵੱਧ ਜੱਜ ਕਹਿ ਰਹੇ ਆ ਵੀ ਇੱਥੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਟੋਟਲੀ ਜਿਹੜਾ ਲਾ ਆ ਉਸ ਨੂੰ ਬ੍ਰੇਕ ਕੀਤਾ ਜੀ। US ਦੇ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਵੀ 3 ਜਾਣਿਆਂ ਦੇ ਉਲਟ ਜਿਨ੍ਹਾਂ ਨੇ ਟੈਸਲਾ ਦੀਆਂ ਪ੍ਰਾਪਰਟੀਜ਼ ਦੀ ਡਿਸਟਰਕਸ਼ਨ ਕੀਤੀ ਆ, ਵਾਇਲੈਂਟ ਡਿਸਟਰਕਸ਼ਨ ਕੀਤੀ ਆ, ਉਹਨਾਂ ਉੱਤੇ ਮੇ ਵੀ ਜਿਹੜੇ ਜੀ ਡੋਮੈਸਟਿਕ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਹ ਲਾਏ ਜਾ ਸਕਦੇ ਆ। ਉਹ ਜਿਹੜੇ ਕਾਫੀ ਤਗੜੇ ਜਿਹੜੇ ਕਹਿੰਦੇ ਵੀ ਚਾਰजेस ਆ ਉਹ ਲੱਗਣ ਵੀ ਜਾ ਰਹੇ ਆ। ਸਟੇਟਮੈਂਟ ਜਿਹੜੀ ਜਾਰੀ ਕੀਤੀ ਆ ਅਟਾਰਨੀ ਜਨਰਲ ਪੈਮ ਬੌਂਡੀ ਨੇ, ਉਹ ਕਹਿੰਦੇ ਵੀ ਜਿਹੜੇ ਦਿਨ ਸੀਗੇ ਕਮਿਟ ਕ੍ਰਾਈਮ ਕਰਨ ਦੇ, ਜਿਹਦੇ ਵਿੱਚ ਤੁਹਾਨੂੰ ਲੱਗਦਾ ਸੀ ਵੀ ਕੁਝ ਨਹੀਂ ਬਣੂਗਾ, ਉਹ ਦਿਨ ਹੁਣ ਲੱਦ ਗਏ, ਉਹ ਦਿਨ ਖਤਮ ਹੋ ਗਏ ਆ। ਕਹਿੰਦੇ ਵੀ ਲੈਟ ਦਿਸ ਬੀ ਏ ਵਾਰਨਿੰਗ, if you join this wave of domestic terrorism against Tesla properties, Department of Justice will put you behind bars। ਸੋ ਸਿੱਧੇ ਤੌਰ ਦੇ ਤੇ ਉਹਨਾਂ ਨੇ ਦੱਸ ਦਿੱਤਾ ਵੀ ਟੈਸਲਾ ਦੀ ਪ੍ਰਾਪਰਟੀ ਦੇ ਉਲਟ ਜੇ ਤੁਸੀਂ ਇਦਾਂ ਦਾ ਵਾਇਲੈਂਟ ਕ੍ਰਾਈਮ ਕਰਦੇ ਆ, ਉਹਨੂੰ ਅਸੀਂ ਡੋਮੈਸਟਿਕ ਟੈਰਰਿਜ਼ਮ ਦੇ ਤੌਰ ਤੇ ਦੇਖਾਂਗੇ ਤੇ ਤੁਸੀਂ ਸਲਾਖਾਂ ਦੇ ਪਿੱਛੇ ਜਿਹੜੇ ਉਹ ਹੋਣਗੇ। 3 ਜਾਣਿਆਂ ਦੇ ਉਲਟ ਜਿਨ੍ਹਾਂ ਨੇ ਮੋਲੋਟੋਵ ਕਾਕਟੇਲ ਵਰਤਦੇ ਹੋਏ ਟੈਸਲਾ ਦੀਆਂ ਗੱਡੀਆਂ ਤੇ ਚਾਰਜਿੰਗ ਸਟੇਸ਼ਨਸ ਨੂੰ ਅੱਗ ਜਿਹੜੀ ਲਗਾਈ ਸੀ, ਉਹਨਾਂ ਦੇ ਉਲਟ ਕਹਿੰਦੇ ਵੀ ਫੁੱਲ ਫੋਰਸ ਆਫ ਲਾ ਦਾ ਸਾਹਮਣਾ ਜਿਹੜਾ ਹੁਣ ਉਹਨਾਂ ਨੂੰ ਕਰਨਾ ਪਊਗਾ। ਇਸ ਤੋਂ ਇਲਾਵਾ ਕਹਿੰਦੇ ਵੀ ਇੱਕ ਜਾਣੇ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਲਵਲੈਂਡ ਕੋਲੋਰਾਡੋ ਤੋਂ, ਕਹਿੰਦੇ ਵੀ ਉਹ ਵੀ ਮੋਲੋਟੋਵ ਕਾਕਟੇਲਸ ਦੇ ਨਾਲ ਟੈਸਲਾ ਨੂੰ ਅੱਗ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀ। ਇੱਕ ਹੋਰ ਚਾਰਲਸਟਨ ਸਾਊਥ ਕੈਰੋਲੀਨਾ ਤੋਂ
ਆਲਰੇਡੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ। ਸੋ ਇਸ ਟਾਈਮ ਜਿਹੜੀ ਪੂਰੀ ਸਰਕਾਰੀ ਮਸ਼ੀਨਰੀ ਟੈਸਲਾ ਦੇ ਉਲਟ ਕਿਸੇ ਵੀ ਤਰੀਕੇ ਦੇ ਪ੍ਰੋਟੈਸਟ, ਵਾਇਲੈਂਟ ਪ੍ਰੋਟੈਸਟ ਨੂੰ ਅੱਗ ਲਾਉਣ ਵਾਲੀ ਜਿਹੜੀ ਅੱਗਜਨੀ ਨੂੰ ਉਹ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਦੇਖ ਰਹੀ ਆ, ਤੇ ਬਹੁਤ ਤਗੜੇ ਤਗੜੇ ਜਿਹੜੇ ਚਾਰजेस ਡੋਮੈਸਟਿਕ ਟੈਰਰਿਜ਼ਮ ਤੱਕ ਦੇ ਜਿਹੜੇ ਚਾਰजेस ਉਹਨਾਂ ਲੋਕਾਂ ਦੇ ਉਲਟ ਲੱਗਣ ਜਾ ਰਹੇ ਨੇ। ਪਹਿਲਾਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀ। ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਰ ਖਬਰ ਆ ਵੀ ਅਰੋਰਾ ਜਿਹੜਾ ਆਈਸ ਡਿਟੈਂਸ਼ਨ ਸੈਂਟਰ ਹੈਗਾ ਕੋਲੋਰਾਡੋ ਦੇ ਵਿੱਚ, ਉੱਥੇ ਕਹਿੰਦੇ ਬਿਜਲੀ ਚੱਲ ਗਈ ਤੇ ਬਿਜਲੀ ਚੱਲਣ ਦੇ ਦੌਰਾਨ 2 ਜਾਣੇ ਉੱਥੋਂ ਭੱਜ ਗਏ। 24 ਸਾਲਾਂ ਦਾ ਰੋਮੇਰੋ ਤੇ 32 ਸਾਲਾਂ ਦਾ ਗੋਂਜ਼ਾਲਸ। ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਹਿੰਦੇ ਵੀ ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕੀਤਾ, 911 ਕਾਲਸ ਕੀਤੀਆਂ, ਉਹਨਾਂ ਨੇ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਸਾਥ ਆਈਸ ਦਾ ਨਹੀਂ ਦਿੱਤਾ। ਪੁਲਿਸ ਵਾਲਿਆਂ ਨੇ ਇਹ ਕਿਹਾ ਵੀ ਤੁਸੀਂ 5 ਘੰਟੇ ਬਾਅਦ ਸਾਨੂੰ ਕਾਲ ਕਰ ਰਹੇ ਆ ਜਦੋਂ ਦੇ ਬੰਦੇ ਭੱਜੇ ਹੋ ਆ, ਪਰ ਹਜੇ ਤੱਕ ਵੀ ਉਹ ਜਿਹੜੇ ਦੋਨੋਂ ਜਾਣੇ ਆ ਗੋਂਜ਼ਾਲਸ ਤੇ ਰੋਮੇਰੋ, ਇੱਕ 24 ਸਾਲਾਂ ਦਾ ਇੱਕ 32 ਦਾ, ਉਹ ਆਈਸ ਦੇ ਡਿਟੈਂਸ਼ਨ ਸੈਂਟਰ ਚੋਂ ਭੱਜ ਚੁੱਕੇ ਆ ਤੇ ਅਜੇ ਤੱਕ ਵੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਜਿਹੜਾ ਹੁੰਦਾ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਤੁਹਾਨੂੰ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 11 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 41,953 ਤੇ ਬੰਦ ਹੋਇਆ। S&P 12 ਪੁਆਇੰਟ ਘਟ ਕੇ 5663, ਨੈਸਡੈਕ 59 ਪੁਆਇੰਟ ਘਟ ਕੇ 17,692 ਦੇ ਉੱਤੇ। ਸੋਨੇ ਦਾ ਭਾਅ $3,051 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.24%। ਬਿਟਕੋਇਨ ਦੇ ਵਿੱਚ ਕ੍ਰਿਪਟੋ ਕਰੰਸੀ 'ਚ ਬਿਟਕੋਇਨ 84,438, ਇਥੀਰੀਅਮ 1992 US$ ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 10 ਪੈਸੇ। $1 ਦੇ ਬਰਾਬਰ ਇੰਡੀਆ ਦੇ $86 ਤੇ 33 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।